इकबाल का गम तुम क्या समझो और उसका दिलासा क्या जानो। ਅੱਛਾ ਅੱਛਾ, ਜਿਹੜਾ ਉਹਨਾਂ ਨੇ ਇੱਕ ਇਨਸਾਨੀਅਤ ਨੂੰ ਦਰਸ ਦਿੱਤਾ, ਜਿਹੜੀ ਸਵੇਰੇ ਅਸੀਂ ਰੋਜ਼ ਦੁਆ ਪੜ੍ਹਦੇ ਹਾਂ ਸਕੂਲ ਦੇ ਬੱਚੇ ਕਿ ਲੱਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ, ਜ਼ਿੰਦਗੀ ਸ਼ਮਾ ਕੀ ਸੂਰਤ ਹੋ ਖੁਦਾਇਆ ਮੇਰੀ, ਆਇਆ ਆਵਾਮ ਨੇ ਉਹ ਸਬਕ ਭੁਲਾ ਦਿੱਤਾ ਜਾਂ ਉਹਨਾਂ ਨੂੰ ਯਾਦ ਹੈ? ਯਾਦ ਹੈ, ਉਹ ਨਹੀਂ ਭੁੱਲਦਾ। ਉਹ ਹਰ ਕਲਾਸ ਵਿੱਚ, ਹਰ ਸਕੂਲ 'ਚ ਹੁੰਦਾ। ਤੇ ਲਾਮਾ ਇਕਬਾਲ ਸਾਹਿਬ ਉਸ ਨੁੱਕਰ ਵਿੱਚ ਬਹਿ ਕੇ ਨਾ, ਇੱਥੇ ਇੱਕ ਨੁੱਕਰ ਹੁੰਦੀ ਸੀ, ਕਾਰਨਲ ਸੀ, ਉੱਥੇ ਬਹਿ ਕੇ ਨਾ ਤੇ ਉਹ ਆਪਣਾ ਕੋਈ ਸਟੱਡੀ ਕਰਦੇ ਸਨ। ਤੇ ਨਾਲੇ ਕੋਈ ਉਹਨਾਂ ਦਾ ਬਿਲਡਿੰਗ ਦੇ ਪਿੱਛੇ ਇੱਕ ਦੋਸਤ ਸੀ, ਉਹ ਆਮਨੇ ਸਾਹਮਣੇ ਬਹਿ ਕੇ ਨਾ, ਬਿਲਡਿੰਗ ਸੀ ਛੋਟੀ, ਆਮਨੇ ਸਾਹਮਣੇ ਬਹਿ ਕੇ ਸ਼ੇਰ ਬੋਲਦੇ ਹੁੰਦੇ ਸਨ। ਅੱਛਾ ਦੋਸਤੋ, ਇਹ ਸਾਡੀ ਬੜੀ ਖੁਸ਼ਬਖਤੀ ਹੈ ਕਿ ਪਾਰਟੀ 'ਚ ਅਸੀਂ ਤੁਹਾਨੂੰ ਉਹ ਵੀ ਜਗ੍ਹਾ ਦਿਖਾ ਰਹੇ ਹਾਂ ਕਿ ਜਿੱਥੇ ਬਾਬਾ ਬੁੱਲੇ ਸ਼ਾਹ ਸਾਹਿਬ ਸ਼ਾਹ ਨਾਇਤ ਦੇ ਬੈਤ ਹੋਏ ਸਨ, ਜਿੱਥੇ ਬਾਕਾਇਦਾ ਆ ਕੇ ਜੁਮਾ ਪੜ੍ਹਦੇ ਸਨ। जी दोस्तों, मैं इस वक्त मौजूद हाँ उस थड़े ते जिथे अलामा इकबाल साहब किसी ज़माने बैठते सी और इस थड़े तो उन्होंने शायरी का आगाज़ किया सी और इस इलाके नूं शर्फ हासिल है कि इत्थे और रहे सन। अलामा इकबाल रहमतुल्लाह अलैह ने एक ज़माने किया सी, कोई काबिल हो तो शाने कई देते हैं, ढूंढने वाले को दुनिया नहीं देते हैं। इस वेले उस जगह ते बैठे हैं ਜਿਹੜਾ ਮਕਾਨ, ਜਿਹੜਾ ਥੜਾ ਅਲਾਮਾ ਇਕਬਾਲ ਨਾਲ ਮਨਸੂਬ ਹੈ, ਤੇ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ, ਤੇ ਇਹ ਜਿਹੜਾ ਥੜਾ ਇਹਦੇ ਨਾਲ ਮੋਟਰਸਾਈਕਲ ਪਾਰਕ ਕੀਤੇ ਨੇ, ਇਹਨੂੰ ਬੇਯਾਰੋ ਮਦਦਗਾਰ ਛੱਡਿਆ, ਤੁਸੀਂ ਇਹ ਸਮਝਦੇ ਹੋ ਕਿ ਥੜਾ ਇਸ ਸਲੂਕ ਦਾ ਮੁਸਤਹਿਕ ਸੀ? ਅਸਲ ਵਿੱਚ ਨਾ ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਵਾਲ ਸਿਟੀ ਨੂੰ ਦਰਖਾਸਤ ਦੇ ਕੇ ਇਹ ਜਿਹੜਾ ਥੜਾ ਤੇ ਜਾਂ ਪਿੱਛੇ ਇਹਦੇ ਜਿਹੜਾ ਰੂਮ ਹੈ, ਕਮਰਾ ਹੈ, ਇਹਨੂੰ ਲਾਇਬ੍ਰੇਰੀ ਬਣਾ ਦਿੱਤੀ ਜਾਵੇ, ਲਾਮਾ ਇਕਬਾਲ ਲਾਇਬ੍ਰੇਰੀ। ਅੱਛਾ। ਮਗਰ ਇਸ ਮੁਕਾਮ ਦੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ, ਮਗਰ ਨਹੀਂ ਹੋ ਸਕਿਆ, ਕਿਉਂਕਿ ਵਾਲ ਸਿਟੀ ਨੇ ਇਹ ਚੀਜ਼ ਦਾ ਨਾ ਜਿਹੜਾ ਨਾ ਕੁਛ ਦਿਨਾਂ ਵਾਸਤੇ ਆਪਣੇ ਤਵੀਲ ਵਿੱਚ ਲਿੱਤੀ ਹੈ, ਫਿਰ ਇਹਨੂੰ ਛੱਡ ਦਿੱਤਾ ਗਿਆ। ਜੇ ਅਗਰ ਇਹ ਲਾਇਬ੍ਰੇਰੀ ਬਣ ਜਾਏ ਤੇ ਬੜੇ ਇੱਥੇ ਨੌਜਵਾਨ ਜਿਹੜੇ ਨਸ਼ਿਆਂ ਦੇ ਆਦੀ ਹੋ ਰਹੇ ਨੇ ਜਾਂ ਕਿਸੇ ਹੋਰ ਚੀਜ਼ ਦੇ ਬੱਚੇ ਜਿਹੜੇ ਬਚ ਜਾਣਗੇ, ਮਗਰ ਇਹ ਲਾਇਬ੍ਰੇਰੀ ਬਣਾ ਕੇ ਚਲੋ ਕੋਈ ਥੜਿਆਂ ਦੇ ਬਹਿਣ ਵਾਲੇ ਅੰਦਰ ਬਹਿ ਕੇ ਲਾਮਾ ਇਕਬਾਲ ਸਾਹਿਬ ਦੀ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿਣ, ਕੋਈ ਸ਼ੇਰ ਪੜ੍ਹਦੇ ਰਹਿਣ, ਮਗਰ ਉਹ ਨਹੀਂ ਹੋ ਸਕਿਆ। ਮਗਰ ਇਹਦੇ ਵਾਸਤੇ ਕੁਛ ਕੀਤਾ ਜਾਵੇ ਤੇ ਉਹ ਬੜੀ ਮਿਹਰਬਾਨੀ ਹੈ ਕਿ ਲਾਇਬ੍ਰੇਰੀ ਬਣ, ਕਦੀ ਇਹ ਦੁੱਧ ਦੀ ਦੁਕਾਨ ਬਣ ਜਾਂਦੀ ਹੈ, ਕਦੀ ਇੱਥੇ ਆ ਕੇ ਕੋਈ ਡਾਕਟਰ ਬਹਿ ਜਾਂਦਾ ਹੈ, ਕਦੀ ਕੁਛ ਬਹਿ ਜਾਂਦਾ ਹੈ। ਇਹਦੇ ਵਾਸਤੇ ਕੋਈ ਕੰਮ ਕੀਤਾ ਜਾਵੇ ਤੇ ਜ਼ਿਆਦਾ ਬਿਹਤਰ ਹੈ। ਕਿਉਂਕਿ ਦੁੱਖ ਦੀ ਗੱਲ ਇਹ ਹੈ ਕਿ ਅਲਾਮਾ ਇਕਬਾਲ ਦੀ ਤਾਲੀਮਾਤ ਤੇ ਬੜੀ ਦੂਰ ਦੀ ਗੱਲ, ਅੱਜ ਦੇ ਬੱਚੇ ਨੂੰ ਤੇ ਇਹ ਨਹੀਂ ਪਤਾ ਕਿ ਵੀ ਉਹਨਾਂ ਅਲਾਮਾ ਇਕਬਾਲ ਹੈ ਕੌਣ ਨੇ, ਉਹਨਾਂ ਦਾ ਯੌਮੇ ਵਿਲਾਦਤ, ਉਹਨਾਂ ਦਾ ਪੈਦਾਇਸ਼ ਦਾ ਦਿਨ ਕਿਦੋਂ ਆ, ਤੇ ਇਹ ਕੌਮਾਂ ਇਸ ਤਰ੍ਹਾਂ ਤੇ ਅੱਗੇ ਨਹੀਂ ਵੱਧ ਸਕਦੀਆਂ। ਜ਼ਾਹਰ ਹੈ ਕਿ ਇਹਨਾਂ ਨਾਲ ਗੱਲ ਕਰਾਂਗੇ ਕਿਉਂਕਿ ਇਕਬਾਲ ਦਾ ਯੌਮੇ ਵਿਲਾਦਤ ਆ ਰਿਹਾ, ਉਸ ਹਵਾਲੇ ਨਾਲ। ਅਲਾਮਾ ਇਕਬਾਲ ਦੇ ਨਾਂ ਤੋਂ ਵਾਕਿਫ ਹੋ जी? अलामा इकबाल कौन सन? हमारे लाहौर के। हाँ, आपके लाहौर के? पता नहीं क्या। अच्छा, पता नहीं क्या। अच्छा, सिद्धू मूसे वाले का पता? हाँ जी पता है। अच्छा, उन्होंने कोई गाना याद है? हाँ जी। अच्छा, कोई एक गाना जरा सिद्धू मूसे वाला? कालिया ने राता ते राता च हनेरा, नेड़े च गड्डी ते गड्डी च यार मेरा। क्या बात है। ते तुसी भी सिद्धू मूसे वाले दे नाम तो वाकिफ हो? नहीं चाचे हो। हाँ, कि आतिफ असलम दे नाम तो वाकिफ? नहीं। अली जफर दे नाम? नहीं। ते नसीबो दे नाम तो वाकिफ? नहीं। अलामा इकबाल दे नाम तो वाकिफ? जी। उन्होंने दा कोई शेर याद है? शेर तो नहीं याद, ये है पता कि दुनिया के शायर हो के गए ने, पूरी दुनिया के शायरी कह के गए ने, लोगों को शायरियाँ समझा के गए ने। ऐ शायर मतलब
ਇਹ ਲੋਕਾਂ ਨੂੰ ਸ਼ਾਇਰੀ ਵਹਾ ਕੇ ਗਏ ਨੇ, ਆਪਣੀ ਜਜ਼ਬਾਤੀ ਦੇ ਸ਼ਾਇਰ ਆਪਣਾ ਨਾਮ ਵਧਾ ਕੇ ਗਏ ਨੇ ਆ ਪਾਕਿਸਤਾਨ ਪੂਰੇ ਲਾਹੌਰ। ਯਾਨੀ ਕਿ ਸ਼ਾਇਰੇ ਮਸ਼ਰਕ ਹੋਏ ਨੇ। ਸਕੂਲ ਗਏ ਹੋ ਕਦੀ? ਹਾਂਜੀ ਗਏ ਆ। ਸਕੂਲ ਵਿੱਚ ਇੱਕ ਤੁਸੀਂ ਦੁਆ ਪੜ੍ਹਦੇ ਹੋ, ਲੱਪੇ ਆਤੀ ਹੈ ਬਨ ਕੇ ਤਮੰਨਾ ਮੇਰੀ, ਤੁਹਾਨੂੰ ਪਤਾ ਹੈ ਕਿਹਨੇ ਲਿਖੀ? ਲਾਮਾ ਇਕਬਾਲ ਨੇ ਲਿਖੀ ਹੈ। ਸਦਕੇ ਜਾਵਾਂ। ਲੈ ਜੀ, ਇਹ ਦੋ ਬੱਚੇ ਨੇ। ਹੁਣ ਇਹ ਲਾਹੌਰ ਦਾ ਡਿਫਰੈਂਟ ਕਲਚਰ ਹੈ ਕਿ ਇੱਕ ਸਾਡੇ ਪੁੱਤ ਨੂੰ, ਸਾਡੇ ਭਰਾ ਨੂੰ ਸਿੱਧੂ ਮੂਸੇਵਾਲੇ ਦਾ ਗਾਣਾ ਯਾਦ ਹੈ, ਤੇ ਇੱਕ ਸਾਡੇ ਬੱਚੇ ਨੂੰ ਯਾਦ ਹੈ ਕਿ ਲਾਮਾ ਇਕਬਾਲ ਗੁਜ਼ਰੇ ਨੇ, ਉਹ ਇੱਕ ਸ਼ਾਇਰ ਨੇ, ਤੇ ਇਹੀ ਭੁੱਲਿਆ ਹੋਇਆ ਸਬਕ ਇਕਬਾਲ ਦਾ ਅਸੀਂ ਅੱਜ ਯਾਦ ਦਿਲਾਣਾ ਭਾਟੀ ਗੇਟ ਦੇ ਅੰਦਰ ਮੌਜੂਦ ਲੋਕਾਂ ਨੂੰ। ਪੁੱਤਰ ਗੱਲ ਕਰਨ ਦਾ ਬਹੁਤ ਸ਼ੁਕਰੀਆ। ਕਿ ਇਹ ਲਾਮਾ ਇਕਬਾਲ ਸਾਹਿਬ ਦਾ ਇੱਕ ਦੋਸਤ ਸੀ, ਅੱਛਾ ਇਹ ਉਹਨਾਂ ਦਾ ਘਰ ਸੀ। ਅੱਛਾ ਤੇ ਲਾਮਾ ਇਕਬਾਲ ਸਾਹਿਬ ਉਸ ਨੁੱਕਰ ਵਿੱਚ ਬਹਿ ਕੇ ਨਾ, ਇੱਥੇ ਇੱਕ ਨੁੱਕਰ ਹੁੰਦੀ ਸੀ, ਕਾਰਨਲ ਸੀ, ਉੱਥੇ ਬਹਿ ਕੇ ਨਾ ਤੇ ਉਹ ਆਪਣਾ ਕੋਈ ਸਟੱਡੀ ਕਰਦੇ ਸਨ, ਤੇ ਨਾਲੇ ਕੋਈ ਉਹਨਾਂ ਦਾ ਬਿਲਡਿੰਗ ਦੇ ਪਿੱਛੇ ਇੱਕ ਦੋਸਤ ਸੀ, ਅੱਛਾ ਉਹ ਆਮਨੇ ਸਾਹਮਣੇ ਬਹਿ ਕੇ ਨਾ, ਬਿਲਡਿੰਗ ਸੀ ਛੋਟੀ, ਅੱਛਾ ਆਮਨੇ ਸਾਹਮਣੇ ਬਹਿ ਕੇ ਸ਼ੇਰ ਬੋਲਦੇ ਹੁੰਦੇ ਸਨ। ਅੱਛਾ ਅੱਛਾ ਹਾਂ, ਤੇ ਉਹ ਮੈਂ ਕਿਹਾ ਪਤਾ ਨਹੀਂ ਉਹ ਇਸ ਮੁਕਾਮ ਦੇ ਉਹਨਾਂ ਨੇ ਨਾ, ਉਹਨਾਂ ਕੋਲ ਸਾਰੀ ਇਸ ਚੀਜ਼ ਦੀ ਮਾਲੂਮਾਤ ਹੈ। ਅੱਛਾ ਅੱਛਾ ਹਾਂ, ਯਾਨੀ ਕਿ ਲਾਮਾ ਇਕਬਾਲ ਸਾਹਿਬ ਇੱਧਰ ਬੈਠਦੇ ਸੀ ਇਸ ਕੋਨੇ ਤੇ, ਉਹਨਾਂ ਦੇ ਦੋਸਤ ਸਾਹਮਣੇ ਬੈਠਦੇ ਸੀ ਔਰ ਆਪਸ ਵਿੱਚ ਸ਼ੇਰ ਬੋਲਦੇ ਸੀ। ਮੇਰੇ ਨਾਲ ਮੌਜੂਦ ਨੇ ਭਾਟੀ ਗੇਟ ਦੇ ਬਿਲਕੁਲ ਬਾਹਰ ਇੱਕ ਸਿਆਣੇ ਬਿਆਣੇ ਔਰ ਸੀਨੀਅਰ ਸਿਟੀਜ਼ਨ। ਸਰ ਕੀ ਨਾਂ ਹੈ ਤੁਹਾਡਾ ਜੀ? ਇਜਾਜ਼ ਇਕਬਾਲ। ਇਜਾਜ਼ ਇਕਬਾਲ ਸਾਹਿਬ, ਤੁਹਾਨੂੰ ਪਤਾ ਹੈ ਕਿ ਤੁਹਾਡੀ ਸ਼ਕਲ ਇੱਕ ਬੜੇ ਮਾਰੂਫ ਟੀਵੀ ਐਕਟਰ ਨੇ ਆਸਮ ਬੁਖਾਰੀ ਸਾਹਿਬ, ਉਹਨਾਂ ਨਾਲ ਬੜੀ ਮਿਲਦੀ। ਕਿਸੇ ਨੇ ਅੱਗੇ ਵੀ ਕਿਹਾ ਤੁਹਾਨੂੰ? ਤੁਸੀਂ ਪਹਿਲੇ ਬੰਦੇ ਹੋ। ਬਹਰਹਾਲ ਚਲੋ ਮੈਂ ਬਾਕੀ ਬੰਦਿਆਂ ਨੂੰ ਵੀ ਕਹਾਂਗਾ, ਉਹ ਵੀ ਕਹਿਣ। ਸ਼ਕਲਾਂ ਬਣਾਈਆਂ ਅੱਲਾ। ਇਹ ਕੀ ਸ਼ੁਗਲ ਕੀ ਹੈ, ਆਪਣਾ ਮਸਰੂਫੀਅਤ ਕੀ? ਕਲੀਨਿਕ ਹੈ ਮੇਰਾ ਭਾਟੀ ਅੰਦਰ। ਭਾਟੀ ਦੇ ਅੰਦਰ ਕਲੀਨਿਕ। ਤੁਹਾਨੂੰ ਯਾਦ ਹੈ ਕਿ ਇਸ ਭਾਟੀ ਗੇਟ ਦੇ ਅੰਦਰ ਇੱਕ ਜ਼ਮਾਨਾ ਸੀ ਕਿ ਡਾਕਟਰ ਅਲਤਾਫ ਹੁਸੈਨ ਬੁਖਾਰੀ, ਜਿਹੜੇ ਨਈਮ ਬੁਖਾਰੀ ਦੇ ਵਾਲੇ ਸਨ, ਉਹਨਾਂ ਦਾ ਵੀ ਕਲੀਨਿਕ ਸੀ। ਬਿਲਕੁਲ ਹੈਗਾ। ਅੱਛਾ, ਤੇ ਲਾਮਾ ਇਕਬਾਲ ਰਹਿਮਤੁल्लाह ਅਲੈਹ ਨੇ ਵੀ ਇਹਦੇ ਵਿੱਚ ਟਾਈਮ ਗੁਜ਼ਾਰਿਆ ਭਾਟੀ ਗੇਟ ਦੇ ਅੰਦਰ। ਅੱਛਾ, ਉਸ ਹਵਾਲੇ ਨਾਲ ਅਸੀਂ ਪ੍ਰੋਗਰਾਮ ਕਰ ਰਹੇ ਹਾਂ। 9 ਨਵੰਬਰ ਉਹਨਾਂ ਦਾ ਯੌਮ ਵਿਲਾਦਤ ਹੈ। ਅਲਾਮਾ ਇਕਬਾਲ ਸਾਹਿਬ ਦਾ ਇਸ ਕੌਮ ਤੇ ਬੜਾ ਇਹਸਾਨ ਹੈ ਕਿ ਉਹਨਾਂ ਨੇ ਖੁਦ ਹੀ ਦੇ ਫਲਸਫੇ ਤੋਂ ਆਸ਼ਨਾ ਕੀਤਾ, ਉਹਨਾਂ ਨੇ ਇੱਕ ਅਲੱਗਾ ਮੁਲਕ ਦਾ ਖਾਬ ਦੇਖਿਆ। ਤੁਹਾਨੂੰ ਲੱਗਦਾ ਕਿ ਇਹ ਕੌਮ ਜਿਹੜੀ ਉਹਨਾਂ ਦਾ ਇਸ ਸਬਕ ਤੋਂ ਹਜੇ ਤੱਕ ਆਸ਼ਨਾ ਹੈ ਜਾਂ ਉਸ ਸਬਕ ਤੇ ਅਮਲ ਪੈਰਾ ਹੈ? ਜਦੋਂ ਮੁਸ਼ਕਿਲ ਆਉਂਦੀ ਹੈ ਉਦੋਂ ਯਾਦ ਕਰਦੀ ਹੈ, ਉਸ ਨਾਲ ਭੁੱਲੇ ਜਾਂਦੀ ਹੈ। ਅੱਛਾ, ਹਾਂ, ਮੁਸ਼ਕਿਲ ਦੇ ਵਕਤ 'ਚ ਤੇ ਸਾਰਾ ਕੁਝ ਯਾਦ ਆ ਜਾਂਦਾ। ਸਾਰੀਆਂ ਗੱਲਾਂ ਸਹੀ ਨੇ, ਉਹਨਾਂ ਦੀਆਂ ਕਈਆਂ ਹੀ ਆ, ਬਸ ਅਮਲ ਨਹੀਂ ਆ। ਅੱਛਾ ਦੋਸਤੋ, ਅਸੀਂ ਇਸ ਵੇਲੇ ਮੌਜੂਦ ਹਾਂ ਭਾਟੀ ਗੇਟ ਦੇ ਅੰਦਰ ਔਰ 9 ਨਵੰਬਰ ਆ ਰਿਹਾ ਜਿਹਦਾ ਯੌਮ ਵਿਲਾਦਤ ਹੈ ਅਲਾਮਾ ਇਕਬਾਲ ਰਹਿਮਤੁल्लाह ਅਲੈਹ ਦਾ, ਔਰ ਜਿਨ੍ਹਾਂ ਨੇ ਸਬਕ ਦਿੱਤਾ ਪੂਰੀ ਇਨਸਾਨੀਅਤ ਨੂੰ ਪਿਆਰ ਮੁਹੱਬਤ ਦਾ, ਖੁਦੀ ਦੇ ਫਲਸਫੇ ਤੋਂ ਆਸ਼ਨਾ ਕਰਵਾਇਆ। ਇਸ ਇਲਾਕੇ 'ਚੋਂ ਰਹੇ ਨੇ। ਇਹ ਸਾਡੇ ਕੋਲ ਇਸ ਵੇਲੇ ਉਹ ਬਜ਼ੁਰਗ ਮੌਜੂਦ ਨੇ ਜਿਨ੍ਹਾਂ ਨੇ ਉਹ ਟਾਈਮ ਥੋੜਾ ਕਰੀਬ ਤੋਂ ਵੇਖਿਆ, ਗੋ ਕਿ ਉਸ ਟਾਈਮ ਦੇ ਨਹੀਂ। ਇਹਨਾਂ ਨਾਲ ਗੱਲ ਕਰਦੇ ਕਿ ਚੌਰੀ ਸਾਹਿਬ ਕੀ ਨਾਂ ਤੁਹਾਡਾ ਜੀ? ਸਲੀਮ ਇਕਬਾਲ। ਸਲੀਮ ਇਕਬਾਲ ਸਾਹਿਬ, ਤੁਸੀਂ ਇਸ ਗੱਲ ਤੋਂ ਵਾਕਿਫ ਹੋ ਕਿ ਅਲਾਮਾ ਇਕਬਾਲ ਰਹਿਮਤੁल्लाह ਅਲੈਹ ਇੱਥੇ ਰਹਿ ਕੇ ਗਏ ਨੇ? ਬਿਲਕੁਲ, ਉਹਨਾਂ ਦਾ ਘਰ ਇਹਦੇ ਵੀ ਮੌਜੂਦ ਹੈ, ਅੱਛਾ ਪਾਰਟੀ ਅੰਦਰ ਹੈਗਾ। ਅੱਛਾ ਅੱਛਾ, ਜਿਹੜਾ ਉਹਨਾਂ ਨੇ ਇੱਕ ਇਨਸਾਨੀਅਤ ਨੂੰ ਦਰਸ ਦਿੱਤਾ, ਜਿਹੜੀ ਸਵੇਰੇ ਅਸੀਂ ਰੋਜ਼ ਦੁਆ ਪੜ੍ਹਦੇ ਹਾਂ ਸਕੂਲ ਦੇ ਬੱਚੇ ਕਿ ਲੱਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ, ਜ਼ਿੰਦਗੀ ਸ਼ਮਾ ਕੀ ਸੂਰਤ ਹੋ ਖੁਦਾਇਆ ਮੇਰੀ, ਆਇਆ ਆਵਾਮ ਨੇ ਉਹ ਸਬਕ ਭੁਲਾ ਦਿੱਤਾ ਜਾਂ ਉਹਨਾਂ ਨੂੰ ਯਾਦ ਹੈ? ਯਾਦ ਹੈ, ਉਹ ਨਹੀਂ ਭੁੱਲਦਾ। ਉਹ ਹਰ ਕਲਾਸ ਵਿੱਚ, ਹਰ ਸਕੂਲ 'ਚ ਹੁੰਦਾ। ਨਹੀਂ, ਅਸੀਂ ਉਹਦੀ ਪ੍ਰੈਕਟੀਕਲ ਸ਼ਕਲ ਦੇਖਦੇ ਹਾਂ ਕਿ ਕੀ ਅਸੀਂ ਇੱਕ ਦੂਸਰੇ ਨਾਲ ਉਹਨਾਂ ਪਿਆਰ ਮੁਹੱਬਤ ਕਰਦੇ ਹਾਂ ਜਾਂ ਸਾਡੀਆਂ ਜ਼ਿੰਦਗੀ ਇੰਜ ਦੀਆਂ ਨੇ ਕਿ ਅਸੀਂ ਦੂਸਰਿਆਂ ਲਈ ਰੌਸ਼ਨੀ ਦਾ ਸਬਬ ਬਣਨੇ ਹਾਂ। ਅੰਦਰੂਨ ਸ਼ਹਿਰ 'ਚ ਸਾਰਾ ਕੁਝ ਪਿਆਰ ਮੁਹੱਬਤ ਹੈਗਾ, ਉਹ ਸਿਟੀ ਦਾ ਸਾਨੂੰ ਕੋਈ ਨਹੀਂ ਪਤਾ ਉੱਥੇ ਕੀ ਹੈ। ਅੱਛਾ ਇੱਥੇ ਸਾਰਾ। ਅੱਛਾ, ਤੁਸੀਂ ਇਹ ਦੱਸੋ ਕਿ ਜਿਹੜਾ ਹੁਣ ਅਲਾਮਾ ਇਕਬਾਲ ਸਾਹਿਬ ਇੱਥੇ ਵਕਤ ਗੁਜ਼ਾਰ ਕੇ ਗਏ ਨੇ, ਉਹਨਾਂ ਦਾ ਜਿਹੜਾ ਉਹ ਸਾਰਾ ਥੜਾ ਸੀ, ਜਿਹੜਾ ਘਰ ਸੀ, ਗਵਰਨਮੈਂਟ ਉਸ ਤਰ੍ਹਾਂ ਹਿਫਾਜ਼ਤ ਕਰ ਰਹੀ ਹੈ ਜਿੱਦਾਂ ਕਰਨੀ ਚਾਹੀਦੀ? ਨਹੀਂ। ਅੱਛਾ, ਕੁਛ ਕੋਈ ਹਿਫਾਜ਼ਤ ਨਹੀਂ ਕਰਦੀ। ਉਹ ਤਾਂ ਵਿਚਾਰਾ ਸ਼ਹੀਦ ਘਰ ਪਿਆ, ਇੱਕ ਕਿਸਮ ਦਾ ਜ਼ਈਫ ਵਾਲਾ ਸਮਝ ਲਓ ਉਹਨੂੰ। ਅੱਛਾ, ਕੋਈ ਹਿਫਾਜ਼ਤ ਨਹੀਂ ਕਿ ਉਹ ਤਾਂ ਕੋਈ ਡਿਵੈਲਪਿੰਗ ਨਹੀਂ ਹੋਈ, ਕੋਈ ਰੁਪਈਆ ਅਜ ਤੱਕ ਕਿਸੇ ਨੇ ਨਹੀਂ ਲਾਇਆ। नहीं लाया। अच्छा, के ऊपर लिखा है इस तरह से इलामा इकबाल ने शायरी शुरू की। बस। अच्छा। यो लिखा है बाबा शाह नायब दी मस्जिद है, ऊंची मस्जिद। बाबा शाह नायब साहब, वो जो बाबा बुले साहब ते मुर्शिद बाबुले शाह ਇੱਥੇ ਬੈਠ ਹੋਏ ਨੇ ਉਹਨਾਂ ਕੋਲ। ਅੱਛਾ ਦੋਸਤੋ, ਇਹ ਸਾਡੀ ਬੜੀ ਖੁਸ਼ਬਖਤੀ ਹੈ ਕਿ ਭਾਟੀ 'ਚ ਅਸੀਂ ਤੁਹਾਨੂੰ ਉਹ ਵੀ ਜਗ੍ਹਾ ਦਿਖਾ ਰਹੇ ਹਾਂ ਕਿ ਜਿੱਥੇ ਬਾਬਾ ਬੁੱਲੇ ਸ਼ਾਹ ਸਾਹਿਬ ਸ਼ਾਹ ਨਾਇਤ ਦੇ ਬੈਤ ਹੋਏ ਸਨ, ਜਿੱਥੇ ਬਾਕਾਇਦਾ ਆ ਕੇ ਜੁਮਾ ਪੜ੍ਹਦੇ ਸਨ। ਅਗਰ ਸਾਡੇ ਕੈਮਰਾਮੈਨ ਦਿਖਾਣ, ਭਾਟੀ ਦੀ ਉਹ ਮਸਜਿਦ ਹੈਗੀ ਹੈ, ਤਾਰੀਖੀ ਉੱਚੀ ਮਸਜਿਦ, ਜਿੱਥੇ ਬਾਬਾ ਬੁੱਲੇ ਸ਼ਾਹ ਸਾਹਿਬ ਸ਼ਾਹ ਨਾਇਤ ਦੇ ਬੈਤ ਹੋਏ। ਕੀ ਬਾਤ ਹੈ। ਉਹ ਮਸਜਿਦ ਹੈ ਜਿਹੜੀ
जिन्हें बादशाह ने बादशाही मस्जिद बनाई थी वो भी इन्हें बनाई है। अच्छा अच्छा हाँ जी, ये तारीखी मस्जिद है। अच्छा जी जी, ਤੁਸੀਂ ਇਸ ਮਸਜਿਦ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ। ਭਾਜੀ ਇਹ ਤੁਹਾਨੂੰ ਦੱਸਣਾ ਜੀ ਕਿ ਬਾਬੂਲੇ ਸ਼ਾਹ ਇੱਥੇ ਆ ਕੇ ਬੈਠ ਹੋਏ ਸਨ ਤੇ ਉੱਚੀ ਮਸਜਿਦ ਬੜੀ ਮਸ਼ਹੂਰ ਮਸਜਿਦ ਹੈ, ਜਿੱਥੋਂ ਮਰਜ਼ੀ ਪੁੱਛ ਲਵੋ ਉਹ ਕਹਿਣਗੇ ਜੀ। ਅੱਛਾ, ਅਲਾਮਾ ਇਕਬਾਲ ਸਾਹਿਬ ਨੇ ਜਿਹੜਾ ਇੱਥੇ ਵਕਤ ਗੁਜ਼ਾਰਿਆ, ਤੁਸੀਂ ਉਹ ਦੱਸ ਰਹੇ ਹੋ ਕਿ ਬਜ਼ੁਰਗਾਂ ਨੇ ਗੱਲ ਕੀਤੀ ਕਿ ਗਵਰਨਮੈਂਟ ਜਿਹੜੀ ਉਹਦੀ ਹਿਫਾਜ਼ਤ ਨਹੀਂ ਕਰ ਰਹੀ, ਉਹ ਘਰ ਸ਼ਹੀਦ ਹੋ ਗਿਆ, ਸ਼ਹੀਦ ਹੋ ਰਿਹਾ। नहीं वो जड़े सुपरिटेंडेंट साहब ने ना, उन्होंने बड़ा पैसा लगाया, तुम रस्ते से गुजरते हैं देख सकते हो। उन्होंने पैसा पुसा लगा के थोड़ा भी कायम कर देता है, वो तस्वीर भी कायम कर देती, उन्होंने क्या है पैगाम भी कायम कर देता है, और वो पिछली जगह बना के तो बैठे, लेकिन वो कुछ बेचारे कर नहीं सकते। ਅੱਛਾ, ਜਿਹੜੀਆਂ ਹੁਣ ਸਾਡੇ ਇਸ ਵੇਲੇ ਨੌਜਵਾਨ ਨਸਲ ਹੈ, ਇਹਨਾਂ ਨੂੰ ਆਤਫ ਅਸਲਮ ਦੇ ਗਾਣਿਆਂ ਦਾ, ਅਲੀ ਜ਼ਫਰ ਦੇ ਗਾਣਿਆਂ ਦਾ ਤਾਂ ਪਤਾ ਹੈ। ਜੇ ਇਹਨਾਂ ਨੂੰ ਕਹੀਏ ਕੋਈ ਇਕਬਾਲ ਦਾ ਸ਼ੇਰ ਸੁਣਾ ਦੇ, ਇਹਨਾਂ ਨੂੰ ਨਹੀਂ ਆਉਂਦਾ। ਜੇ ਇਹਨਾਂ ਨੂੰ ਪੁੱਛ ਲਈਏ ਕਿ ਅਲਾਮਾ ਇਕਬਾਲ ਦੀ ਡੇਟ ਆਫ ਬਰਥ ਦਾ ਪਤਾ ਤੁਹਾਨੂੰ? नहीं। इकबाल का गम तुम क्या समझो और उसका दिलासा क्या जानो। ਵੈਸੇ ਪਤਾ ਅਲਾਮਾ ਇਕਬਾਲ ਸਾਹਿਬ ਕੌਣ ਨੇ? ਲਾਮਾ ਇਕਬਾਲ ਜਿਨ੍ਹਾਂ ਨੇ ਖਾਬ ਦੇਖਿਆ ਸੀ, ਹਾਂ, ਮੁਲਕ ਦਾ ਕਾਇਮ ਕੀਤਾ ਸੀ ਕਾਜ਼ੀ ਆਜ਼ਮ ਨੇ। ਹਾਂ, ਉਹ ਪਤਾ ਤੁਹਾਨੂੰ ਸਾਰੇ? ਅਲਾਮਾ ਇਕਬਾਲ ਦਾ ਕੋਈ ਸ਼ੇਰ ਆਉਂਦਾ ਹੋਵੇ? ਨਹੀਂ, ਸਾਡੇ ਮੈਨੂੰ ਨਹੀਂ ਆਉਂਦਾ। ਇਸ ਵੇਲੇ ਨਹੀਂ ਆਉਂਦਾ? ਨਹੀਂ ਹੈ। ਕਿੰਨੇ ਵਜੇ ਆਉਂਦਾ? ਨਹੀਂ, ਸਾਡੇ ਨਹੀਂ ਆਉਂਦਾ। ਅੱਛਾ ਚਲੋ ਜੀ, ਬਾਰੇ ਲਈ ਸਾਡੇ ਸਾਦਾ ਜੀ ਦੋਸਤ ਇਹਨਾਂ ਨੇ ਗੱਲ ਦੱਸੀ, ਲੇਕਿਨ ਉਹਨਾਂ ਨੇ ਬੜੀ ਪਿਆਰੀ ਸਾਦਾ ਜੀ ਗੱਲ ਦੱਸੀ ਕਿ ਅਲਾਮਾ ਇਕਬਾਲ ਉਹ ਨੇ ਜਿਨ੍ਹਾਂ ਨੇ ਖਾਬ ਦੇਖਿਆ ਤੇ ਕਾਇਦੇ ਆਜ਼ਮ ਨੇ ਪੂਰਾ ਕੀਤਾ, ਔਰ ਅੱਜ ਅਸੀਂ ਉਸ ਖਾਬ ਦੀ ਤਾਬੀਰ ਦੀ ਵਜ੍ਹਾ ਤੋਂ ਇੱਕ ਆਜ਼ਾਦ ਮੁਲਕ 'ਚ ਬੈਠੇ ਹਾਂ। ਇੱਦਾਂ ਬੈਠੇ ਹਾਂ ਕਿ ਜਿੱਦਾਂ ਸਾਨੂੰ ਕੋਈ ਫਿਕਰ ਨਹੀਂ, और उस हवाले ना जो चाहे असी गुफ्तगू कर सकते हैं। जिस शायर ने, जिस फ़िलासफ़र ने, जिस दरवेश ने लोगों को खुदी का फ़लसफ़ा दिया, लोगों को उनकी अपनी ज़ात की पहचान करवाने की कोशिश की, और जिसने ऐसी बुक्स लिखी कि जिनको पढ़ के लोगों ने रोशनी हासिल की, लेकिन दुख की बात यह है कि उस हस्ती से रिलेटेड ये थड़ा, ये चबूतरा जहाँ पे वो बैठा करते थे, जहाँ से उन्होंने शायरी शुरू की, उसको मैं समझता हूँ कि जो अहमियत देनी चाहिए थी वो अहमियत नहीं दी। और आज बिल्कुल ये एक बिल्कुल बग़ैर किसी प्रोटोकॉल के, बग़ैर किसी हिफाजत से एक आम सी जगह है, और उनका यौम विलादत है 9 नवंबर को। मैं समझता हूँ कि हमें इस हवाले से एक सोच की, एक डायमेंशन की ज़रूरत है कि अपनी आने वाली नस्लों को, अपनी तमाम आने वाली नौजवान नस्ल को ये समझाने की कोशिश करनी चाहिए, इस विरसे को प्रोटेक्ट करके, कि इकबाल कौन थे, उनका इंसानियत को जगाने में किरदार क्या था, वो ये मुल्क बनाने में उनका किरदार क्या था, और जो गैरतमंद कौमें हैं, गैरतमंद लोग हैं, वो अपने विरसे की, अपने बुज़ुर्गों के विरसे की, उनकी बाक़ियात की हिफाजत कैसे करते हैं, ये हमें समझने की और बताने की ज़रूरत है। इस बात पे तफक्कुर कीजिएगा, इस बात पे सोचिएगा। आप देख रहे थे बिल्लू गुमन के साथ सोशल अलर्ट। रब रखा।